ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM FM ਸਟੇਸ਼ਨ ਨਾਲ ਦੀ ਨਾਲ ਆਈਫੋਨ ਐਂਡਰਾਇਡ ਦੀ ਐਪ ਦੇ ਰਾਹੀਂ, ਟੈਲੀਫੋਨ ਰਾਹੀਂ, ਫੇਸਬੁੱਕ ਰਾਹੀਂ, ਘਰਾਂ ਦੇ ਵਿੱਚ ਰੇਡੀਓ ਸੈਟਸ ਰਾਹੀਂ ਜੁੜੇ ਹੋਏ ਆ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਸਰੋਤਿਓ, ਅੱਜ ਹੈਗਾ ਦਿਨ ਸ਼ੁੱਕਰਵਾਰ ਜੀ ਤੇ ਤਰੀਕ ਹੈਗੀ ਹੈ ਜੀ 30 ਮਾਰਚ। ਤੇ ਆਓ ਆਪਾਂ ਖਬਰਾਂ ਦਾ ਬੁਲੇਟਿਨ ਜਿਹੜੇ ਸ਼ੁਰੂ ਕਰਦੇ ਹਾਂ। ਤੇ ਉਸ ਤੋਂ ਪਹਿਲਾਂ ਜਿਹੜੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਆ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਸਹਿਯੋਗ ਕਰ ਲਿਆ ਆ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ, ਨੰਬਰ 408 272 2500। ਉਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ ਤੋਂ, ਸੁੱਚਾ ਸਿੰਘ ਫਰੈਜ਼ਨੋ ਤੋਂ, ਨਰਜੀਤ ਸਿੰਘ ਕੁਲਵੰਤ ਕੌਰ ਪਾਡਾ ਰੋਜ਼ਵੈਲ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰ ਕਲੋਵਿਸ ਤੋਂ, ਬਿੰਦਰ ਢਾਲੀਵਾਲ ਬੇਕਰਸਫੀਲਡ ਤੋਂ, ਬੀਸਲਾ ਪਰਿਵਾਰ ਫਰੈਜ਼ਨੋ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਤੇ ਆਓ ਜਿਹੜੇ ਹਰਜੋਤ ਸਿੰਘ ਜੀ ਆਪਣੀ ਖਬਰਾਂ ਦੀ ਜਿਹੜੀ ਸ਼ੁਰੂਆਤ ਕਰਦੇ ਹਾਂ। ਜੇ ਸਭ ਤੋਂ ਪਹਿਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰੀਏ, ਸਭ ਨੂੰ ਯਾਦ ਹੋਵੇਗਾ ਵੀ ਪਲਸ ਨਾਈਟ ਕਲੱਬ ਦੇ ਵਿੱਚ ਕੁਝ ਸਾਲ ਪਹਿਲਾਂ 2016 ਦੇ ਵਿੱਚ ਉਮਾਰ ਮਤੀਨ ਨਾਂ ਦੇ ਬੰਦੇ ਨੇ ਜਿਹੜੀ ਭਿਆਨਕ ਗੋਲੀਬਾਰੀ ਕੀਤੀ ਸੀ, ਜਿਸ ਦੇ ਵਿੱਚ ਕਈ ਲੋਕ ਜਿਹੜੇ ਮਾਰੇ ਗਏ ਸੀ। ਉਸ ਤੋਂ ਬਾਅਦ ਦੇ ਵਿੱਚ ਉਸ ਦੀ ਜਿਹੜੀ ਘਰਵਾਲੀ ਸੀਗੀ ਨੂਰ ਸਲਮਾਨ, ਉਸ ਨੂੰ ਵੀ ਉਸ ਦੇ ਉੱਤੇ ਕਈ ਤਰੀਕੇ ਦੇ ਜਿਹੜੇ ਦੋਸ਼ ਲਾਏ ਗਏ ਸੀਗੇ। ਅੱਜ ਉਹਨਾਂ ਦੋਸ਼ਾਂ ਤੋਂ ਜਿਹੜਾ ਇੱਕ ਹਿਸਾਬ ਦੇ ਨਾਲ ਉਸ ਨੂੰ ਮੁਕਤ ਕੀਤਾ ਗਿਆ ਹੈ। ਉਸ ਦੇ ਵਿੱਚ ਉਸ ਨੂੰ ਦੋਸ਼ੀ ਨਹੀਂ ਪਾਇਆ ਗਿਆ। 2016 ਦੇ ਵਿੱਚ ਜਦੋਂ ਇਹ ਘਟਨਾ ਵਾਪਰੀ ਸੀ ਤਾਂ ਉਸ ਤੋਂ ਬਾਅਦ ਦੇ ਵਿੱਚ ਇਸ ਦੀ ਵਾਈਫ ਨੂੰ, ਨੂਰ ਸਲਮਾਨ ਨੂੰ, 31 ਸਾਲ ਦੀ ਜਦ ਉਸ ਦੀ ਉਮਰ ਆ, ਉਸ ਨੂੰ ਜਨਵਰੀ 2017 ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਗੋਲੀਬਾਰੀ ਦੇ ਵਿੱਚ 49 ਜਾਣਿਆਂ ਦੀ ਜਿਹੜੀ ਮੌਤ ਹੋਈ ਸੀ ਤੇ 50 ਤੋਂ ਵੱਧ ਜਿਹੜੇ ਆ ਲੋਕ ਹੋਰ ਜ਼ਖਮੀ ਹੋਏ ਸੀ, ਜਦ ਜੂਨ 2016 ਦੇ ਵਿੱਚ ਇਸ ਬੰਦੇ ਨੇ ਉੱਥੇ ਗੋਲੀਬਾਰੀ ਕੀਤੀ ਸੀ। ਤੇ ਬਿਲਕੁਲ ਜਿਹੜੇ ਮਟੀਨ ਆ, ਉਹਦੀ ਜਿਹੜੀ ਵਾਈਫ ਆ ਨੂਰ ਸਲਮਾਨ, ਜਿਸ ਤਰ੍ਹਾਂ ਤੁਸੀਂ ਦੱਸਿਆ ਸੀ, ਉਹਨੂੰ ਵੀ ਅਰੈਸਟ ਕੀਤਾ ਗਿਆ ਸੀ ਕਿਉਂਕਿ FBI ਕਹਿ ਰਹੀ ਸੀ ਵੀ ਉਹਦਾ ਜਿਹੜਾ ਪੂਰਾ ਸਹਿਯੋਗ ਸੀ ਜਿਹੜਾ ਉਮਾਰ ਮਟੀਨ ਨੂੰ, ਜਿਹੜਾ ਉਸਨੇ ਕਤਲ ਕੀਤਾ ਸੀ ਬਹੁਤ ਸਾਰੇ ਲੋਕਾਂ ਦਾ ਉਸ ਕਲੱਬ ਦੇ ਵਿੱਚ। 49 ਦੇ ਕਰੀਬ ਜਿਹੜੇ ਲੋਕ ਮਾਰੇ ਗਏ ਸੀ ਜੀ। ਪਰ ਹੁਣ ਜਦੋਂ ਉਹਦੀ ਹੀਅਰਿੰਗ ਹੋਈ ਤੇ ਜੂਰੀ ਨੇ, ਜਿਹੜੀ 12 ਮੈਂਬਰਾਂ ਦੀ ਜੂਰੀ ਸੀ, ਉਹਨਾਂ ਨੇ ਜਿਹੜੀ ਨੂਰ ਸਲਮਾਨ ਆ ਉਹਨੂੰ ਬਿਲਕੁਲ ਕਲੀਅਰ ਕਰ ਦਿੱਤਾ। ਉਹ ਕਹਿੰਦੇ ਵੀ ਉਹਦਾ ਕਿਸੇ ਤਰ੍ਹਾਂ ਦਾ ਉਹਦੇ ਵਿੱਚ ਹੱਥ ਨਹੀਂ ਸੀ, ਉਹ ਤਾਂ ਆਪ ਇੱਕ ਤਰ੍ਹਾਂ ਨਾਲ ਵਿਕਟਮ ਸੀ ਕਿ ਇੱਕ ਮੌਨਸਟਰ ਦੇ ਨਾਲ ਉਹ ਵਿਆਹੀ ਹੋਈ ਸੀ। ਜੀ ਜੀ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ, ਉਸ ਦੇ ਵੱਲ ਜਿਹੜਾ ਆਪਾਂ ਵੱਧਦੇ ਹਾਂ। ਇਸ ਖਬਰ ਦੇ ਵਿੱਚ ਜਿਹੜੀ ਆਪਾਂ ਕੱਲ ਖਬਰ ਸ਼ੇਅਰ ਕੀਤੀ ਸੀ ਵੀ ਫੌਕਸ ਨਿਊਜ਼ ਦੀ ਜਿਹੜੀ ਇੱਕ ਐਨਾਲਿਸਟ ਆ, ਜਿਹੜੀ ਨਿਊਜ਼ ਦਿੰਦੀ ਆ, ਲੌਰਾ ਇੰਗਰੈਮ, ਉਸਨੇ ਜਦ ਪਾਰਕਲੈਂਡ ਸ਼ੂਟਿੰਗ ਦਾ ਜਿਹੜਾ ਸਰਵਾਈਵਰ ਸਟੂਡੈਂਟ ਸੀਗਾ ਡੇਵਿਡ ਹੌਗ, ਉਸ ਦਾ ਕਾਫੀ ਮਜ਼ਾਕ ਬਣਾਇਆ ਸੀ ਆਪਣੇ ਪ੍ਰੋਗਰਾਮ ਦੇ ਵਿੱਚ। ਤਾਂ ਉਸ ਤੋਂ ਬਾਅਦ ਦੇ ਵਿੱਚ ਲੋਕਾਂ ਨੇ ਕਾਫੀ ਜਿਹੜੀ ਉਸ ਦੀ ਤੋਏ ਜਿਹੜੀ ਉਹ ਕੀਤੀ ਸੀ ਟਵਿੱਟਰ ਦੇ ਉੱਤੇ। ਜਿਹੜੇ ਉਸਦੇ 16 ਵੱਖ-ਵੱਖ ਐਡਵਰਟਾਈਜ਼ਰ ਸੀਗੇ, ਉਹਨਾਂ ਨੂੰ ਆਖਿਆ ਸੀਗਾ ਵੀ ਉਹ ਐਡਾਂ ਜਿਹੜੀਆਂ ਉਹ ਬੰਦ ਕਰਨ। ਤੇ ਉਸ ਦਾ ਅਸਰ ਜਿਹੜਾ ਹਰਜੋਤ ਸਿੰਘ ਜੀ ਕਾਫੀ ਜ਼ਿਆਦਾ ਦੇਖਿਆ ਜਾ ਰਿਹਾ ਆ, ਜਿਸ ਦੇ ਵਿੱਚ ਕਹਿੰਦੇ ਟ੍ਰਿਪ ਐਡਵਾਈਜ਼ਰ, ਐਕਸਪੀਡੀਆ, ਹੁਲੂ, ਜੌਨਸਨ ਐਂਡ ਜੌਨਸਨ, ਵੇਫੇਅਰ, ਨੈਸਲੇ, ਨਿਊਟ੍ਰਿਸ਼, ਇਹ ਕੰਪਨੀਆਂ ਨੇ ਆਲਰੇਡੀ ਕਹਿੰਦੇ ਆ ਵੀ ਉਹਨਾਂ ਦੇ ਪ੍ਰੋਗਰਾਮ ਦੇ ਵਿੱਚੋਂ ਐਡਸ ਜਿਹੜੀਆਂ ਪੁੱਲ ਕਰ ਲਈਆਂ ਨੇ। ਸੋ ਇਹ ਕਾਫੀ ਵੱਡਾ ਜਿਹੜਾ ਅਸਰ ਜਿਹੜਾ ਪਿਆ ਆ ਵੀ ਤੁਸੀਂ ਇੱਕ ਜਿਹੜੇ ਆ ਕਿੰਨੇ 14 ਸਾਲ ਦੇ 16 ਸਾਲ ਦੇ ਨਿਆਣੇ ਦੇ ਉੱਤੇ ਵੀ, ਕਿਉਂਕਿ ਉਸ ਨੂੰ ਕੁਛ ਯੂਨੀਵਰਸਿਟੀਆਂ ਨੇ ਲਿਆ ਨਹੀਂ, ਬਾਵਜੂਦ ਉਸ ਦੇ ਵੀ ਉਹਦੀ GPA ਚੰਗੀ ਸੀਗੀ ਤੇ ਕੁਛ ਯੂਨੀਵਰਸਿਟੀ ਤੇ ਉਹਨੂੰ ਅਸੈਪਟੈਂਸ ਵੀ ਦਿੱਤੀ ਸੀ, ਉਹ ਹੋਣ ਦੇ ਬਾਵਜੂਦ ਤੁਸੀਂ ਉਸ ਦੇ ਜਿਹੜੇ ਕਹਿ ਲਏ ਵੀ ਮਗਰ ਪਏ। ਵੀ ਇਹ ਇਸੇ ਕਰਕੇ ਮਗਰ ਪਏ ਕਿਉਂਕਿ ਉਹ ਗਨ ਰਿਫਾਰਮ ਦੀ, ਗਨ ਕੰਟਰੋਲ ਦੀਆਂ ਜਿਹੜੀਆਂ ਉਹ ਗੱਲਾਂ ਕਰ ਰਹੇ ਸੀਗੇ। ਤੇ ਉਹਦਾ ਜਿਹੜਾ ਅਸਰ ਹੁਣ ਫਾਈਨੈਂਸ਼ੀਅਲ ਤੌਰ ਦੇ ਉੱਤੇ ਜਿਹੜਾ ਆ ਫੌਕਸ ਚੈਨਲ ਤੇ ਉਹਨਾਂ ਦੇ ਖਾਸ ਕਰਕੇ ਉਹਨਾਂ ਦੇ ਜਿਹੜੇ ਪ੍ਰੋਗਰਾਮ ਨੂੰ ਜਿਹੜਾ ਉਹ ਚੱਲਣਾ ਪੈ ਰਿਹਾ ਆ। ਲੌਰਾ ਇੰਗਰਾਮ, ਜਿਸ ਤਰ੍ਹਾਂ ਕੱਲ ਵੀ ਆਪਾਂ ਦੱਸਿਆ ਸੀ, ਉਹ ਆਪਣਾ ਇੱਕ ਟਾਕ ਸ਼ੋਅ ਜਿਹੜਾ ਹਰ ਰੋਜ਼ TV ਦੇ ਉੱਤੇ ਲੈ ਕੇ ਆਉਂਦੀ ਆ, ਜਿਹਦਾ ਨਾਂ ਇੰਗਰਾਮ ਐਂਗਲ ਹੈਗਾ। ਤੇ ਕੱਲ ਵੀ ਮੈਂ ਕਾਫੀ ਨਿਊਜ਼ ਪੜ੍ਹ ਰਿਹਾ ਸੀ, ਕਹਿੰਦੇ ਵੀ ਇਸ ਬਾਈਕਾਟ ਦਾ ਜ਼ਿਆਦਾ ਨਹੀਂ ਅਸਰ ਹੋਣ ਵਾਲਾ, ਕਿਉਂਕਿ ਉਹਨਾਂ ਨੇ ਐਗਜ਼ਾਮਪਲ ਦਿੱਤੀਆਂ ਸੀ ਵੀ ਕਿਸ ਤਰ੍ਹਾਂ ਪਿਛਲੇ ਸਮਿਆਂ ਦੇ ਵਿੱਚ
ਸ਼ਾਨ ਹੈਨਿਟੀ ਦੇ ਉੱਤੇ ਵੀ ਇਸ ਤਰ੍ਹਾਂ ਦਾ ਹੋਇਆ, ਪਰ ਉਹਦੀਆਂ ਐਡਾਂ ਨਹੀਂ ਕੱਟ ਹੋਈਆਂ। ਬੇਲੋ ਰੈਲੀ ਜਿਹੜਾ ਆ ਉਹਦੇ ਤੇ ਬਹੁਤ ਜ਼ਿਆਦਾ ਹੋਇਆ ਸੀ, ਉਹਦੀਆਂ ਜਿਹੜੀਆਂ ਐਡਵਰਟਾਈਜ਼ਮੈਂਟ ਕੱਟ ਨਹੀਂ ਹੋਈਆਂ, ਪਰ ਜਦੋਂ ਉਹ ਤੇ ਫਿਰ ਬਹੁਤ ਸਾਰੇ ਲੇਡੀਜ਼ ਨੇ ਚਾਰਜਸ ਲਾਏ ਸੈਕਸ਼ੂਅਲ ਹਰਾਸਮੈਂਟ ਦੇ, ਫਿਰ ਸਾਰੀਆਂ ਐਡਸ ਕੱਟ ਹੋਈਆਂ ਤੇ ਫਿਰ ਉਹਨੂੰ ਉੱਥੋਂ ਛੱਡਣਾ ਵੀ ਪਿਆ ਸੀ। ਸੋ ਇਸੇ ਤਰ੍ਹਾਂ ਜਿਹੜੀ ਲੌਰਾ ਇੰਗਰਾਮ ਆ, ਇਹਦਾ ਵੀ ਕੱਲ ਇਹੀ ਆ ਰਿਹਾ ਸੀ ਵੀ ਕੋਈ ਜ਼ਿਆਦਾ ਅਸਰ ਹੋਣ ਵਾਲਾ ਨਹੀਂ, ਪਰ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਕਹਿੰਦੇ ਵੀ ਜਿਹੜਾ ਡੇਵਿਡ ਹੌਗ ਆ ਉਹ ਕਹਿੰਦਾ ਵੀ ਜਿੰਨੀਆਂ ਵੀ ਮੈਂ ਕੰਪਨੀਆਂ ਮੈਂਸ਼ਨ ਕੀਤੀਆਂ ਸੀਆਂ ਸੋਸ਼ਲ ਮੀਡੀਆ ਦੇ ਉੱਤੇ, ਦੇਖੋ ਸੋਸ਼ਲ ਮੀਡੀਆ ਦੀ ਕਿੰਨੀ ਪਾਵਰ ਹੈਗੀ ਆ ਜਿਸ ਨੇ ਇਹ ਪੂਰਾ ਰੌਲਾ ਪਾਇਆ, ਤੇ ਉਹਨੀਆਂ ਕਹਿੰਦਾ ਆ ਵੀ ਆਲਮੋਸਟ 1/3 ਕੰਪਨੀਆਂ ਜਿਹੜੀਆਂ ਹੈਗੀਆਂ ਆ ਉਹਨਾਂ ਨੇ ਜਿਹੜੀ ਐਡਵਰਟਾਈਜ਼ਮੈਂਟਸ ਆ ਉਹ ਪੁੱਲ ਕਰ ਰਹੀਆਂ ਲੌਰਾ ਇੰਗਰਾਮ ਦੇ ਸ਼ੋਅ ਤੋਂ। ਜੀ, ਤੇ ਨਾਲ ਹੀ ਇਹੀ ਨਹੀਂ ਹਰਜੋਤ ਸਿੰਘ ਜੀ, ਹੁਣ ਉਹਨਾਂ ਨੇ ਮਾਫੀ ਵੀ ਮੰਗੀ ਹੈ ਉਹ ਜਿਹੜੀ ਲੌਰਾ ਇੰਗਰਾਮ ਨੇ, ਕਿਉਂਕਿ ਹੁਣ ਉਹਨਾਂ ਦੇ ਐਡਵਰਟਾਈਜ਼ਰ ਜਾ ਰਹੇ ਆ ਪੈਸੇ ਦੇ ਲਈ, ਸਾਰਾ ਕੁਝ ਕੋਈ ਵੀ ਬੰਦਾ ਜਿਹੜਾ ਕਰਦਾ ਆ, ਤੇ ਉਹਨਾਂ ਨੂੰ ਇਹ ਲੱਗਦਾ ਵੀ ਜੇ ਜ਼ਿਆਦਾ ਐਡਵਰਟਾਈਜ਼ਰ ਚੱਲ ਗਏ ਤਾਂ ਉਹਨਾਂ ਦਾ ਪ੍ਰੋਗਰਾਮ ਵੀ ਜਿਹੜਾ ਬੰਦ ਹੋ ਸਕਦਾ ਆ। ਸੋ ਉਸ ਦੇ ਤਹਿਤ ਜਿਹੜਾ ਹੁਣ ਉਹਨਾਂ ਨੇ ਜਿਹੜੀ ਉਹ ਮਾਫੀ ਜਿਹੜੀ ਉਹ ਜ਼ਰੂਰ ਮੰਗੀ ਆ। ਸੋ ਉਹਨਾਂ ਨੇ ਕਿਹਾ ਵੀ ਐਨੀ ਸਟੂਡੈਂਟ ਸ਼ੁੱਡ ਬੀ ਪ੍ਰਾਊਡ ਆਫ 4.2 GPA, ਜਦ ਕਿ ਇੱਕ ਦਿਨ ਪਹਿਲਾਂ ਜਦੋਂ ਉਹਨਾਂ ਨੂੰ ਇਹ GPA ਤੇ ਨਲਾਇਕੀ ਜਿਹੜੀ ਉਸਦੀ ਪੂਰੀ ਹਰ ਪਾਸੇ ਜਿਹੜੀ ਆ ਉਹ ਸ਼ੇਅਰ ਆ ਰਹੀ ਸੀ, ਤੇ ਕਹਿੰਦੀ ਵੀ ਮੈਂ ਜਾਣਬੁੱਝ ਕੇ ਨਹੀਂ ਸੀ ਕਰਨਾ ਚਾਹੁੰਦੀ, ਅਪੋਲੋਜਾਈਜ਼ ਕਰਦੀ ਹਾਂ ਵੀ ਜੇ ਮੈਂ ਕਿਸੇ ਨੂੰ ਹਰਟ ਕੀਤਾ ਆ ਸੌਖਾ ਕੰਮ ਆ। ਮੈਂ ਵੇਖਿਆ ਹਰਜੋਤ ਸਿੰਘ ਜੀ ਵੀ ਪਹਿਲੋਂ ਲੋਕਾਂ ਨੂੰ ਪੂਰਾ ਨਿੰਦ ਦਿਓ ਤੇ ਬਾਅਦ 'ਚ ਹੌਲੀ ਜੀ ਜਿਹੜੀ ਉਹ ਮਾਫੀ ਮੰਗ ਲਓ, ਅਪੋਲੋਜੀ ਕਰ ਲਓ, ਵੀ ਜਦੋਂ ਤੁਸੀਂ ਕਹਿ ਰਹੇ ਹੋ ਇੰਨਾ ਜਿਹੜਾ ਬੁਰਾ ਭਲਾ ਕਹਿ ਰਹੇ ਹੋ ਵੀ ਉਸ ਟਾਈਮ ਦੇ ਉੱਤੇ ਨਹੀਂ ਤੁਸੀਂ ਸੋਚ ਰਹੇ ਹੁੰਦੇ ਵੀ ਜਾਂ ਲੋਕਾਂ ਦੇ ਜਿਹੜੇ ਬੈਕਲੈਸ਼ ਤੋਂ ਬਾਅਦ ਦੇ ਵਿੱਚ ਹੀ ਤੁਹਾਨੂੰ ਜਿਹੜੀ ਉਹ ਮਾਫੀ ਦਾ ਯਾਦ ਆਉਂਦਾ ਆ। ਜੀ ਬਿਲਕੁਲ, ਜਿਹੜੀ ਲੌਰਾ ਇੰਗਰਾਮ ਆ ਇਸਨੇ ਪਹਿਲਾਂ ਹੀ ਜਿੱਦਾਂ ਇਕੱਲੇ ਡੇਵਿਡ ਹੌਗ ਨਹੀਂ ਜਿਨ੍ਹਾਂ ਨੂੰ ਜਿਹੜਾ ਕ੍ਰਿਟੀਸਾਈਜ਼ ਕੀਤਾ ਸੀ, ਇਸ ਤੋਂ ਪਹਿਲਾਂ ਜਿਹੜੇ ਪਲੇਅਰਸ ਹੈਗੇ ਆ NBC ਦੇ, ਉਹਨਾਂ ਨੂੰ ਵੀ ਸੌਰੀ ਨਾਟ NBC ਦੇ ਜਿਹੜੇ ਫੁੱਟਬਾਲ ਦੇ ਬਾਸਕਟਬਾਲ ਦੇ ਪਲੇਅਰ ਸੀ NBA ਦੇ, ਉਹਨਾਂ ਨੂੰ ਵੀ ਇਸ ਨੇ ਕ੍ਰਿਟੀਸਾਈਜ਼ ਕੀਤਾ ਸੀ ਜਦੋਂ ਉਹਨਾਂ ਦਾ ਜਿਹੜਾ ਇਸ਼ੂ ਚੱਲਿਆ ਸੀ ਲੀ ਬੈਰਨ ਜੇਮਸ ਦਾ ਤੇ ਕੈਵਨ ਡੁਰਾਂਟ ਦਾ, ਜਿਨ੍ਹਾਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਕ੍ਰਿਟੀਸਾਈਜ਼ ਕੀਤਾ ਸੀ, ਤੇ ਉਸਨੇ ਪਲੇਅਰਾਂ ਨੂੰ ਕਿਹਾ ਸੀ ਵੀ ਸ਼ਟ ਅਪ ਐਂਡ ਡਰਿਬਲ, ਤੇ ਇਹਦਾ ਕਾਫੀ ਜ਼ਿਆਦਾ ਅਸਰ ਹੋਇਆ ਹੈਗਾ। ਤੇ ਦੂਸਰੇ ਪਾਸੇ ਬਹੁਤ ਸਾਰੀਆਂ ਜਿਹੜੀਆਂ ਯੂਨੀਵਰਸਿਟੀਜ਼ ਹੈਗੀਆਂ ਆ ਉਹ ਹੁਣ ਡੇਵਿਡ ਹੌਗ ਨੂੰ ਕਹਿੰਦੀਆਂ ਵੀ ਤੂੰ ਸਾਡੇ ਆਓ, ਹਨਾ। ਤੇ ਇਸੇ ਤਰ੍ਹਾਂ ਕੈਲੀਫੋਰਨੀਆ ਦੀ ਜਿਹੜੀ ਯੂਨੀਵਰਸਿਟੀ ਸੈਨ ਲੂਇਸ ਓਬਿਸਪੋ ਦੇ ਵਿੱਚ ਹੈਗੀ ਆ, ਉਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਨੇ ਕਿਹਾ ਵੀ ਅਸੀਂ ਉਹਨੂੰ ਮੋਰ ਦੈਨ ਵੈਲਕਮ ਕਰਦੇ ਹਾਂ ਸਾਡੀ ਯੂਨੀਵਰਸਿਟੀ ਦੇ ਵਿੱਚ। ਜੀ, ਸੋ ਸੋਸ਼ਲ ਮੀਡੀਆ ਦੀ ਬਹੁਤ ਪਾਵਰ ਆ, ਇਹ ਆਪਾਂ ਇਕੱਲੇ ਅਮਰੀਕਾ ਵਿੱਚ ਨਹੀਂ, ਆਪਾਂ ਪੰਜਾਬ ਦੇ ਵਿੱਚ ਵੀ ਹਰਜੋਤ ਸਿੰਘ ਜੀ ਇਹ ਚੀਜ਼ਾਂ ਜਿਹੜੀਆਂ ਅਕਸਰ ਦੇਖਦੇ ਹਾਂ। ਜਿੱਦਾਂ ਹੁਣ ਪ੍ਰਸ਼ੰਸਾਨਾਮਾ ਜਿਹੜਾ ਆਇਆ ਸੀਗਾ ਉਸ ਤੋਂ ਬਾਅਦ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜਾ ਉਸ ਦਾ ਵੀ ਅਸਰ ਸੋਸ਼ਲ ਮੀਡੀਆ ਦਾ ਜਿਹੜਾ ਆ ਉਹ ਉੱਥੇ ਪਿਆ ਸੀ। ਸੋ ਜੇ ਉਸ ਨੂੰ ਸਹੀ ਤਰੀਕੇ ਦੇ ਨਾਲ ਵਰਤਿਆ ਜਾਵੇ, ਜਿਹੜੇ ਕਹਿ ਲਓ ਵੀ ਜਿਨ੍ਹਾਂ ਦੇ ਉੱਤੇ ਜ਼ੋਰ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਕੁਝ ਵੱਡੇ ਅਹੁਦਿਆਂ ਤੇ ਬੈਠੇ ਬੰਦੇ, ਤਾਂ ਉਹ ਇਸ ਨੂੰ ਇੱਕ ਵਧੀਆ ਤਰੀਕੇ ਦੇ ਨਾਲ ਵਰਤਿਆ ਜਾ ਸਕਦਾ, ਉਹਨਾਂ ਦੇ ਨਾਲ ਖੜਿਆ ਜਾ ਸਕਦਾ ਹੈ। ਸੋ ਬਿਲਕੁਲ ਡੇਵਿਡ ਹੌਗ ਜਿਹੜੇ ਆ ਉਹਨਾਂ ਨੂੰ ਕਾਫੀ ਯੂਨੀਵਰਸਿਟੀਆਂ ਦੇ ਵਿੱਚ ਐਡਮਿਸ਼ਨ ਵੀ ਮਿਲਿਆ, ਤੇ ਅੱਜ ਉਹਨਾਂ ਨੇ ਸਟੇਟਮੈਂਟ ਦਿੱਤੀ ਆ ਵੀ ਮੈਂ ਜਿਹੜਾ ਆ ਵੀ ਇਹ ਦੇਖੂੰਗਾ ਵੀ ਉਸ ਯੂਨੀਵਰਸਿਟੀ ਜਿਹ 'ਚ ਜਾਣਾ ਆ ਉੱਥੇ ਦੇ ਫੈਕਲਟੀ ਮੈਂਬਰਸ ਕਿੱਦਾਂ ਦੇ ਆ, ਉੱਥੇ ਦੇ ਸਟੂਡੈਂਟਸ ਕਿੱਦਾਂ ਦੇ ਆ, ਤੇ ਜਿਹੜਾ ਅਸੀਂ ਐਡਵੋਕੇਸੀ ਦਾ ਕੰਮ ਕਰ ਰਹੇ ਆ ਉਹਨੂੰ ਜਿਹੜਾ ਆ ਅੱਗੇ ਉੱਥੇ ਲਿਜਾ ਸਕਾਂਗੇ। ਜੀ, ਸੋ ਕੋਈ ਐਕਟਿਵਿਸਟ ਜਿਹੜੀ ਇੱਕ ਹਿਸਾਬ ਦੇ ਨਾਲ ਯੂਨੀਵਰਸਿਟੀ ਵੱਲ ਉਹ ਲੱਭ ਰਹੇ ਨੇ। ਤੇ ਹਰਜੋਤ ਸਿੰਘ ਜੀ ਅਗਲੀ ਜਿਹੜੀ ਆਪਾਂ ਗੱਲ ਕਰੀਏ, ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਸੀ ਇੱਕ US ਆਰਮੀ ਦਾ ਵੈਟਰਨ ਜਿਸ ਨੇ 2 ਟੂਰ ਵੀ ਕੀਤੇ ਸੀ US ਆਰਮੀ ਦੇ ਨਾਲ, ਤੇ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ ਸੀ। ਹੈਕਟਰ ਬਰਾਹਾਜ਼ ਨਾਂ ਦਾ ਇਹ ਜਿਹੜਾ ਬੰਦਾ ਸੀ ਉਸ ਨੂੰ ਜਿਹੜਾ ਡਿਪੋਰਟ ਕਰ ਦਿੱਤਾ ਗਿਆ ਸੀ ਕਿਉਂਕਿ ਉਸ ਦੇ ਉੱਤੇ ਕੁਝ ਆਈ ਥਿੰਕ ਡਰੱਗ ਦੇ ਨਾਲ ਰਿਲੇਟਿਡ ਕੋਈ ਕਨਵਿਕਸ਼ਨ ਉਸ ਦੇ ਉੱਤੇ ਦੋਸ਼ ਜਿਹੜੇ ਆਏ ਸੀਗੇ। ਪਰ ਪਿਛਲੇ ਸਾਲ ਕਹਿੰਦੇ ਆ ਵੀ ਜਿਹੜੇ ਗਵਰਨਰ ਜੈਰੀ ਬਰਾਊਨ ਹੈ ਕੈਲੀਫੋਰਨੀਆ ਦੇ, ਉਹਨਾਂ ਨੇ ਜਿਹੜਾ ਪਾਰਡਨ ਉਹਨਾਂ ਨੂੰ ਉਸ ਜਿਹੜੇ ਕ੍ਰਾਈਮ ਤੋਂ ਕਰ ਦਿੱਤਾ ਸੀ, ਇਹ ਦੇਖਦੇ ਹੋਏ ਵੀ ਇਹਨਾਂ ਨੇ ਫੌਜ ਦੇ ਲਈ ਵੀ ਜਿਹੜਾ ਸਰਵ ਕੀਤਾ ਆ, ਤੇ ਫਾਈਨਲੀ ਕਹਿੰਦੇ ਉਹ ਆਪਣੀ ਜਿਹੜਾ ਉਹ ਕੇਸ ਹੁਣ ਜਿੱਤਿਆ ਆ, ਤੇ ਜਿਹੜਾ ਡਿਪੋਰਟਡ ਆਰਮੀ ਵੈਟਰਨ ਆ ਉਸ ਨੇ ਜਿਹੜੀ US ਸਿਟੀਜ਼ਨਸ਼ਿਪ ਦੀ ਇੱਕ ਹਿਸਾਬ ਦੇ ਨਾਲ ਜਿਹੜੀ ਲੜਾਈ ਆ ਉਸ ਦੇ ਵਿੱਚ ਵੀ ਜਿਹੜੀ ਫਤਿਹ ਹਾਸਲ ਕੀਤੀ ਆ, ਤੇ ਹੁਣ ਉਹ ਜਿਹੜਾ ਅਮਰੀਕਾ ਦਾ ਸਿਟੀਜ਼ਨ ਜਿਹੜਾ ਉਹ ਬਣੇਗਾ, ਤੇ ਜਿਹੜੀ ਡੈਪੂਟੇਸ਼ਨ ਹੋਈ ਆ ਉਸ ਤੋਂ ਬਾਹਰ ਆਉਂਦਾ ਹੋਇਆ ਅਮਰੀਕਾ ਵਿੱਚ ਆਪਣੇ ਪਰਿਵਾਰ ਦੇ ਨਾਲ ਜਿਹੜਾ ਉਹ ਰਹਿ ਸਕੇਗਾ। 82nd 에ਅਰਬੋਰਨ ਡਿਵੀਜ਼ਨ ਦੇ ਨਾਲ ਇਹ ਜਿਹੜਾ ਆ ਉਹ ਜੁੜਿਆ ਸੀ, ਤੇ ਹੋਰ ਵੀ ਕਈ ਮਿਲਟਰੀ ਦੇ ਜਿਹੜੇ ਉਸ ਨੂੰ ਤਗਮੇ
ਜਿੱਤੇ ਸੀਗੇ ਜੀ। ਜਿਹੜਾ ਹੈਗਾ ਅਗਲੀ ਖਬਰ ਵੱਲ ਜਾਈਏ, ਇਰਾਕ ਦੇ ਵਿੱਚ ਕੱਲ ਜਿਹੜੇ ਆ 2 ਅਮਰੀਕਨ ਫੌਜੀ ਆ ਉਹਨਾਂ ਦੀ ਮੌਤ ਹੋ ਗਈ। ਇੱਕ ਜਿਹੜੀ ਐਕਸਪਲੋਸਿਵ ਡਿਵਾਈਸ ਆ ਜਿਹਨੂੰ ਉਹਨਾਂ ਨੇ ਹਿੱਟ ਕੀਤਾ, ਜਿਹਦੇ ਕਰਕੇ ਉਹਨਾਂ ਦੀ ਮੌਤ ਹੋ ਗਈ। ਤੇ ਜਦੋਂ ਦਾ ਕਹਿੰਦੇ ਸੀਰੀਆ ਤੇ ਇਰਾਕ ਦੇ ਵਿੱਚ ਆਪਰੇਸ਼ਨ ਚੱਲਿਆ ਆ ਇਸਲਾਮਿਕ ਸਟੇਟ ਦੇ ਵਿੱਚ, 14 ਦੇ ਕਰੀਬ ਅਮਰੀਕਨ ਫੌਜੀਆਂ ਦੀ ਜਿਹੜੀ ਪਿਛਲੇ ਕੁਝ ਦਿਨਾਂ ਤੋਂ ਜਿੱਦਾਂ ਮੌਤ ਹੋ ਚੁੱਕੀ ਹੈਗੀ ਆ। ਤੇ ਜਦੋਂ ਤਾਈਂ ਜਿੱਦਾਂ ਕਨਫਲਿਕਟ ਚੱਲਿਆ ਹੈਗਾ ਕਾਫੀ ਲੰਮਾ ਸਮਾਂ ਹੋ ਗਿਆ ਤੇ 60 ਤੋਂ ਉੱਪਰ ਜਿਹੜੇ ਅਮਰੀਕਨ ਫੌਜੀ ਆ ਉਹਨਾਂ ਦੀ ਮੌਤ ਹੋ ਚੁੱਕੀ ਹੈਗੀ ਆ ਇਸਲਾਮਿਕ ਸਟੇਟ ਦੇ ਅਗੇਂਸਟ, ਜਿਹੜਾ 2014 ਤੋਂ ਲੈ ਕੇ ਹੁਣ ਤੱਕ, ਜਿਹਦੇ ਵਿੱਚੋਂ ਕਹਿੰਦੇ 14 ਦੇ ਕਰੀਬ ਜਿਹੜੀਆਂ ਹੌਸਟਾਈਲ ਡੈਥ ਸੀਗੀਆਂ। ਜੀ ਜੀ ਬਿਲਕੁਲ। ਤੇ ਨਾਲ ਦੇ ਨਾਲ ਆਪਾਂ ਹਰਜੋਤ ਸਿੰਘ ਜੀ ਇਸ ਮੁੱਦੇ ਤੇ ਗੱਲ ਕਰ ਰਹੇ ਹਾਂ, ਸੀਰੀਆ ਦੇ ਵਿੱਚੋਂ ਅਮਰੀਕੀ ਫੌਜੀਆਂ ਨੂੰ ਵਾਪਸ ਜਿਹੜਾ ਬੁਲਾਇਆ ਜਾ ਸਕਦਾ ਹੈ ਬਹੁਤ ਜਲਦ। ਕੱਲ ਓਹਾਇਓ ਦੇ ਵਿੱਚ ਇੱਕ ਰੈਲੀ ਦੇ ਦੌਰਾਨ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਜਿਹੜੀ ਗੱਲਬਾਤ ਕਰਦੇ ਹੋਏ ਜਿਹੜਾ ਉੱਥੇ ਆਖਿਆ, ਉਹ ਕਹਿੰਦੇ ਵੀ ਵੈਰੀ ਸੂਨ ਵੀ ਵਿਲ ਬੀ ਆਊਟ ਆਫ ਸੀਰੀਆ। ਜਦ ਕਿ ਰਾਸ਼ਟਰਪਤੀ ਟਰੰਪ ਤੇ ਉਹਨਾਂ ਦਾ ਪੂਰਾ ਐਡਮਿਨਿਸਟ੍ਰੇਸ਼ਨ ਇਸ ਚੀਜ਼ ਦੇ ਖਿਲਾਫ ਸੀਗਾ ਵੀ ਅਸੀਂ ਇਦਾਂ ਦੀਆਂ ਪੱਕੀਆਂ ਤਰੀਕਾਂ ਜਿਹੜੀਆਂ ਆ ਉਹ ਨਹੀਂ ਦੱਸ ਸਕਦੇ ਵੀ ਕਦੋਂ ਜਿਹੜਾ ਅਸੀਂ ਬਾਹਰ ਆਵਾਂਗੇ ਤੇ ਜਲਦੀ ਆਉਣਾ ਆ ਲੇਟ ਆਉਣਾ, ਇਸ ਦੇ ਬਾਰੇ ਕੋਈ ਜਿਹੜੀ ਇਤਲਾਹ ਨਹੀਂ ਦਿੱਤੀ ਜਾਊਗੀ। ਇਸ ਦੇ ਚੱਲਦਿਆਂ ਜਿਹੜਾ US ਡਿਫੈਂਸ ਦਾ ਡਿਪਾਰਟਮੈਂਟ ਆ ਤੇ ਪੈਂਟਾਗਨ, ਉਹ ਦੋਨੋਂ ਹੀ ਜਿਹੜੇ ਸੱਤਾ ਦੇ ਵਿੱਚ ਆ ਗਏ। ਜਦ ਉਹਨਾਂ ਨੂੰ ਪੁੱਛਿਆ ਗਿਆ, ਉਹ ਕਹਿੰਦੇ ਵੀ ਸਾਨੂੰ ਇਸ ਦੇ ਬਾਰੇ ਕੋਈ ਪਤਾ ਨਹੀਂ, ਵਾਈਟ ਹਾਊਸ ਨੂੰ ਹੀ ਇਸ ਦੇ ਬਾਰੇ ਪਤਾ ਜਿਹੜਾ ਉਹ ਲੱਗ ਸਕੇਗਾ, ਉਹੀ ਜਿਹੜੇ ਤੁਹਾਡੇ ਜਿਹੜੇ ਇਸ ਦੇ ਜਵਾਬ ਦੇਣਗੇ ਵੀ ਕਦੋਂ ਉਹਨਾਂ ਨੇ ਸੋਚਿਆ ਆ, ਕਿਵੇਂ ਜਿਹੜਾ ਹੋਣਾ ਆ। ਇਸ ਮੌਕੇ ਸੀਰੀਆ ਦੇ ਵਿੱਚ 2000 ਦੇ ਤਕਰੀਬਨ ਜਿਹੜੇ ਅਮਰੀਕੀ ਫੌਜੀ ਆ ਉਹ ਹੈਲਪ ਕਰ ਰਹੇ ਨੇ ਜਿਹੜੀ ਸੀਰੀਆ ਦੀਆਂ ਜਿਹੜੀਆਂ ਫੋਰਸਿਸ ਆ ਉਹਨਾਂ ਦੇ ਨਾਲ, ਵੱਖ-ਵੱਖ ਤਰੀਕੇ ਦੇ ਨਾਲ। ਕਿਤੇ ਕੰਸਲਟੈਂਸੀ ਜਿਹੜੀ ਉਹ ਕਰ ਰਹੇ ਨੇ, ਕਿਤੇ ਸਿਖਲਾਈ ਜਿਹੜੀ ਉਹਨਾਂ ਨੂੰ ਦੇ ਰਹੇ ਨੇ, ਤੇ ਕਿਤੇ ਜਿਹੜੇ ਆਪ ਫੀਲਡ ਦੇ ਵਿੱਚ ਵੀ ਜਿਹੜੇ ਆ ਉਹ ਜਾਂਦੇ ਨੇ। ਪਰ ਰਾਸ਼ਟਰਪਤੀ ਟਰੰਪ ਨੇ ਜਦ ਇਹ ਬਿਆਨ ਦਿੱਤਾ ਸੀਗਾ ਕੱਲ ਇੱਕ ਆਪਣਾ ਭਾਸ਼ਣ ਦਿੰਦੇ ਹੋਏ, ਤਾਂ ਉਸ ਤੋਂ ਬਾਅਦ ਦੇ ਵਿੱਚ ਕਾਫੀ ਜਿਹੜੀ ਇੱਕ ਹਿਸਾਬ ਦੇ ਨਾਲ ਹਲਚਲ ਵੀ ਜਿਹੜੀ ਆ ਉਹ ਮਚੀ ਤੇ ਬਹੁਤੇ ਲੋਕਾਂ ਨੂੰ ਇਸ ਦੇ ਬਾਰੇ ਜਿਹੜਾ ਉਹ ਪਤਾ ਨਹੀਂ ਸੀ ਜਿਹੜੇ ਇਸ ਦੇ ਨਾਲ ਡਾਇਰੈਕਟਲੀ ਸੰਬੰਧਿਤ ਸੀਗੇ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੇਗੀ ਵੀ ਕੀ ਇਹ ਇੱਕ ਸ਼ੁਰੂਆਤ ਆ, ਇਹ ਸਿਰਫ ਸੀਰੀਆ ਦੇ ਵਿੱਚ ਹੀ ਜਿਹੜੇ ਉੱਥੋਂ ਵਾਪਸ ਆਉਣਗੇ, ਨਹੀਂ ਆਉਣਗੇ, ਤੇ ਜੇ ਆਉਂਦੇ ਨੇ ਤੇ ਕੀ ਬਾਕੀ ਮੁਲਕਾਂ ਦੇ ਵਿੱਚੋਂ ਵੀ ਵਾਪਸ ਆਉਣ ਦੀਆਂ ਜਿਹੜੀਆਂ ਉਹ ਤਿਆਰੀਆਂ ਕਰ ਰਹੇ ਨੇ, ਜਾਂ ਵੈਸੇ ਹੀ ਕਿਤੇ ਭਾਸ਼ਣ ਦੇ ਵਿੱਚ ਭਾਵੁਕ ਹੋ ਕੇ ਜਿਹੜੇ ਰਾਸ਼ਟਰਪਤੀ ਕਹਿ ਬੈਠੇ ਨੇ। ਜੀ ਅਗਲੀ ਖਬਰ ਵੱਲ ਚੱਲੀਏ। ਪੈਲਸਤੀਨੀਅਨ ਇਜ਼ਰਾਈਲ ਜਿਹੜਾ ਕਨਫਲਿਕਟ ਆ ਉਹ ਚੱਲ ਰਿਹਾ ਤੇ ਅੱਜ ਇਜ਼ਰਾਈਲ ਵਾਲਿਆਂ ਨੇ 8 ਪੈਲਸਤੀਨੀਆਂ ਨੂੰ ਗੋਲੀਆਂ ਮਾਰ ਕੇ ਜਿਹੜਾ ਮਾਰ ਦਿੱਤਾ। ਉੱਥੇ ਜਿਹੜਾ ਕਾਫੀ ਦਿਨਾਂ ਤੋਂ ਜਿਹੜਾ ਪੀਸਫੁਲ ਪ੍ਰੋਟੈਸਟ ਚੱਲ ਰਿਹਾ ਸੀ ਗਾਜ਼ਾ ਬਾਰਡਰ ਦੇ ਉੱਤੇ, 1100 ਲੋਕ ਜਿਹੜੇ ਆ ਉਹ ਪੂਰੀ ਤਰ੍ਹਾਂ ਫੱਟੜ ਕੀਤੇ ਗਏ ਆ। ਇਹ ਉੱਥੇ ਦੀ ਜਿਹੜੀ ਪੈਲਸਤੀਨੀਅਨ ਦੀ ਹੈਲਥ ਮਿਨਿਸਟਰੀ ਆ ਉਹਦੇ ਵੱਲੋਂ ਜਿਹੜੀ ਇਹ ਖਬਰ ਆਈ ਹੈਗੀ ਆ। ਤੇ ਜਿਹੜੇ ਮਾਰੇ ਗਏ 8 ਲੋਕ ਆ ਉਹਨਾਂ ਦੇ ਵਿੱਚ ਇੱਕ 16 ਸਾਲਾਂ ਦਾ ਨੌਜਵਾਨ ਬੱਚਾ ਵੀ ਸੀ। ਇਜ਼ਰਾਈਲੀ ਆਰਮੀ ਨੇ ਕਹਿੰਦੇ ਰਬਰ ਬੁਲੇਟਸ, ਟੀਅਰ ਗੈਸ, ਲਾਈਵ ਰਾਉਂਡਸ ਜਿਹੜੇ ਯੂਜ਼ ਕੀਤੇ ਹੈਗੇ, ਬਹੁਤ ਹੈਵੀ ਫੋਰਸ ਜਿਹੜੀ ਯੂਜ਼ ਕੀਤੀ ਹੈਗੀ ਆ। ਜੀ ਬਿਲਕੁਲ। 8 ਜਣੇ ਜਿਹੜੇ ਪੈਲਸਤੀਨ ਦੇ ਜਿਹੜੇ ਮਾਰੇ ਗਏ, ਬਹੁਤ ਇੱਕ ਮਾੜੀ ਜਿਹੜੀ ਆ ਰੌਲਾ ਆ। ਤੇ ਇਜ਼ਰਾਈਲ ਦੇ ਵਿੱਚ ਹਰਜੋਤ ਸਿੰਘ ਜੀ ਉਹਨਾਂ ਦੇ ਅੰਦਰੂਨੀ ਖਾਤੇ ਜਿਹੜਾ ਕਾਫੀ ਰੌਲਾ ਜਿਹੜਾ ਇਸ ਟਾਈਮ ਪੈ ਰਿਹਾ, ਖਾਸ ਕਰਕੇ ਉੱਥੋਂ ਦੇ ਜਿਹੜੇ ਪ੍ਰਧਾਨ ਮੰਤਰੀ ਬੈਂਜਾਮਿਨ ਨੈਤਨਯਾਹੂ ਆ ਉਹਨਾਂ ਦੇ ਉੱਤੇ ਜਿਹੜੇ ਇਜ਼ਰਾਈਲੀ ਪੁਲਿਸ ਆ ਉਹਨਾਂ ਨੇ ਕਾਫੀ ਜ਼ਿਆਦਾ ਜਿਹੜੇ ਕਰਪਸ਼ਨ ਦੇ ਜਿਹੜੇ ਦੋਸ਼ ਆ ਉਹ ਲਾ ਰਹੇ ਨੇ ਕਥਿਤ ਤੌਰ ਦੇ ਉੱਤੇ ਵੀ ਇਹਨਾਂ ਨੇ ਆਹ ਕੀਤਾ ਆ, ਉਹ ਕੀਤਾ ਆ। ਇੰਟਰਨਲ ਪਾਵਰ ਸਟਰਗਲ ਜਿਹੜੀ ਆ ਉੱਥੇ ਜਿਹੜੀ ਇਸ ਟਾਈਮ ਚੱਲ ਰਹੀ ਆ। ਸੋ ਇਹ ਦੇਖਣ ਵਾਲੀ ਗੱਲ ਰਹੇਗੀ ਵੀ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਉੱਥੇ ਇਲੈਕਸ਼ਨ ਵੀ ਹੋਵੇ। ਰਾਈਟ ਨਾਓ ਉੱਥੇ ਵੀ ਜਿਹੜੀ ਇੱਕ ਕੋਲੀਸ਼ਨ ਸਰਕਾਰ ਜਿਹੜੀ ਆ ਉਹ ਚੱਲ ਰਹੀ ਆ। ਸੋ ਉੱਥੇ ਦੇ ਵੀ ਜਿਹੜੇ ਸਿਆਸੀ ਸਮੀਕਰਨ ਆ ਉਹ ਜਲਦ ਬਦਲ ਸਕਦੇ ਆ। ਕਾਫੀ ਹਾਰਡਲਾਈਨਰ ਨੇ ਬੈਂਜਾਮਿਨ ਨੈਤਨਯਾਹੂ, ਖਾਸ ਕਰਕੇ ਪੈਲਸਤੀਨ ਨੂੰ ਲੈ ਕੇ। ਇਕੱਲੇ ਪੈਲਸਤੀਨ ਨੂੰ ਲੈ ਕੇ ਤਾਂ ਸਾਰੇ ਇਜ਼ਰਾਈਲੀ ਜਿਹੜੇ ਆ ਉਹ ਕੱਟੜਪੰਥੀ ਜਿਹੜੇ ਇੱਕ ਹਿਸਾਬ ਦੇ ਨਾਲ ਉਹ ਹੈਗੇ ਹੀ ਆ, ਕੱਟੜਤਾ ਜਿਹੜੀ ਉਹ ਦਿਖਾਉਂਦੇ ਹੀ ਆ। ਦੋਨੋਂ ਹੀ ਮੁਲਕਾਂ ਦੇ ਦਰਮਿਆਨ ਇਦਾਂ ਹੀ ਆ। ਪਰ ਸੋ ਕਈ ਜਿਹੜੇ ਥੋੜੇ ਸੌਫਟ ਕਾਰਨਰ ਵੀ ਜਿਹੜਾ ਕਿਤੇ ਨਾ ਕਿਤੇ ਹੁੰਦਾ ਆ ਹੋਰ ਤਰੀਕੇ ਦੇ ਨਾਲ, ਪਰ ਇਹ ਕਾਫੀ ਜ਼ਿਆਦਾ ਜਿਹੜਾ ਸਖਤ ਸਟੈਂਡ ਜਿਹੜਾ ਉਹ ਲੈ ਕੇ ਹਮੇਸ਼ਾ ਰੱਖਦੇ ਨੇ। ਬਾਕੀ ਜਿਹੜਾ ਰਸ਼ੀਆ ਦਾ ਕਨਫਲਿਕਟ ਹੈਗਾ ਉਹ ਪੂਰੇ ਦੁਨੀਆ ਦੇ ਨਾਲ ਹੁਣ ਕਾਫੀ ਗਰਮਾਇਆ ਹੋਇਆ ਹੈਗਾ। 2 ਦਰਜਨ ਮੁਲਕ ਜਿਹੜੇ ਆ 23-24 ਮੁਲਕਾਂ ਨੇ ਲਗਭਗ 150 ਰਸ਼ੀਅਨ ਡਿਪਲੋਮੈਟ ਜਿਹੜੇ ਆ ਉਹ ਪਿਛਲੇ ਦਿਨਾਂ ਦੇ ਵਿੱਚ ਕੱਢੇ ਸੀ ਆਪਣੇ ਮੁਲਕਾਂ ਦੇ ਵਿੱਚੋਂ, ਕਿਉਂਕਿ ਬ੍ਰਿਟੇਨ ਦੇ ਵਿੱਚ ਜਿਹੜਾ ਇੱਕ ਐਕਸ ਸਪਾਈ ਸਰਜੀ ਸਕ੍ਰਿਪਲ ਜਿਹੜਾ ਸੀ ਉਹਨੂੰ ਜਿਹੜਾ ਉਹਨਾਂ ਨੇ ਟਰਾਈ ਕੀਤੀ ਸੀ ਜਿਹੜਾ ਮਾਰਿਆ ਸੀ, ਪੋਇਜ਼ਨ ਮਿਲਟਰੀ ਗ੍ਰੇਡ ਤੇ ਉਹਦੀ ਬੇਟੀ ਜਿਹੜੇ ਕਿ ਹੁਣ ਇੰਪਰੂਵ ਹੋ ਰਹੀ। ਤੇ ਉਹਦੇ ਸੰਬੰਧ ਦੇ ਵਿੱਚ US ਨੇ ਵੀ 60 ਦੇ ਕਰੀਬ ਡਿਪਲੋਮੈਟ ਜਿਹੜੇ ਕੱਢੇ ਸੀ ਤੇ ਸਿਆਟਲ ਵਾਲਾ ਜਿਹੜਾ ਰਸ਼ੀਆ ਦਾ ਐਮਬੈਸੀ ਦਾ ਆਫਿਸ ਆ ਉਹ ਬੰਦ
ਕਰਨ ਦੇ ਇੱਕ ਤਰ੍ਹਾਂ ਨਾਲ ਹੁਕਮ ਹੀ ਹੋ ਬੰਦ ਗਿਆ ਕਰਤਾ ਸੀ, ਸੀ, ਬੰਦ ਜੀ। ਕਰਤਾ ਸੀ। ਤੇ ਹੁਣ ਜਿਹੜਾ ਆ ਕੱਲ ਰਸ਼ੀਆ ਨੇ 60 ਦੇ ਕਰੀਬ ਜਿਹੜੇ ਅਮਰੀਕਨ ਡਿਪਲੋਮੈਟ ਹੈਗੇ ਆ ਉੱਥੋਂ ਰਸ਼ੀਆ ਚੋਂ ਕੱਢ ਦਿੱਤੇ ਆ, ਤੇ ਉਹ ਵੀ ਟਰਾਈ ਕਰ ਰਿਹਾ ਜਿਹੜੇ ਉਹਨਾਂ ਦਾ ਸੇਂਟ ਪੀਟਰਸਬਰਗ ਉੱਥੇ ਅੰਬੈਸੀ ਹੈਗੀ ਆ ਉੱਥੋਂ ਉਹਨੂੰ ਬੰਦ ਕਰਨ ਦੇ ਲਈ। ਤੇ ਉਹਨਾਂ ਨੇ ਚਾਰਜਸ ਇਹ ਲਾਏ ਹੈਗੇ ਆ ਵੀ ਜਿਹੜੇ ਰਸ਼ੀਆ ਦੇ ਡਿਪਲੋਮੈਟ USA ਦੇ ਵਿੱਚੋਂ ਕੱਢੇ ਸੀ ਉਹਨਾਂ ਨੂੰ ਜਿਹੜੀ US ਦੀ ਇੰਟੈਲੀਜੈਂਸ ਸਰਵਿਸਿਜ਼ ਆ ਉਹਨਾਂ ਨੇ ਰਿਕਰੂਟ ਕਰਨ ਦੀ ਟਰਾਈ ਕੀਤੀ ਵੀ ਤੁਸੀਂ ਸਾਡੇ ਲਈ ਕੰਮ ਕਰਨਾ ਸ਼ੁਰੂ ਕਰ ਦਿਓ, ਇਸ ਕਰਕੇ ਅਸੀਂ ਜਿਹੜੇ ਵੀ US ਦੇ ਡਿਪਲੋਮੈਟਸ ਆ ਉਹ ਆਪਾਂ ਰਸ਼ੀਆ ਚੋਂ ਕੱਢੇ ਆ। ਜੀ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰੀਏ, ਟੈਕਸਸ ਦੀ ਇੱਕ ਔਰਤ ਜਿਸ ਦਾ ਨਾਮ ਕ੍ਰਿਸਟਲ ਮੇਸਨ ਆ, ਉਸ ਨੂੰ ਹੁਣ 5 ਸਾਲਾਂ ਦੀ ਜਿਹੜੀ ਸਜ਼ਾ ਆ ਉਹ ਭੁਗਤਣੀ ਪੈਣੀ ਆ। ਕਾਰਨ ਕੀ ਹੋਇਆ ਵੀ 2016 ਦੀਆਂ ਜਿਹੜੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਸੀ ਉਸ ਦੇ ਵਿੱਚ ਉਸਨੇ ਵੋਟ ਪਾ ਦਿੱਤੀ। ਉਹ ਪ੍ਰੋਬੇਸ਼ਨ ਦੇ ਉੱਤੇ ਹਰਜੋਤ ਸਿੰਘ ਜੀ ਚੱਲ ਰਹੀ ਸੀ ਜਿਸ ਟਾਈਮ ਜਿਹੜੀ ਆ ਉਸਨੇ ਵੋਟ ਪਾ ਦਿੱਤੀ। ਕਹਿੰਦੀ ਵੀ ਜੇ ਮੈਨੂੰ ਪਤਾ ਹੁੰਦਾ ਵੀ ਇਹ ਗੈਰ ਕਾਨੂੰਨੀ ਆ ਤੇ ਮੈਂ ਵੋਟ ਕਦੇ ਨਾ ਪਾਉਂਦੀ, ਮੈਂ ਤਾਂ ਵੋਟ ਤਾਂ ਪਾਈ ਕਿਉਂਕਿ ਮੇਰੀ ਮਾਂ ਨੇ ਮੈਨੂੰ ਹੌਸਲਾ ਅਫਜ਼ਾਈ ਕੀਤੀ, ਹੱਲਾਸ਼ੇਰੀ ਦਿੱਤੀ ਵੀ ਚਲੋ ਜਾਓ ਵੋਟ ਜਿਹੜੀ ਉਹ ਜ਼ਰੂਰ ਪਾਉਣੀ ਚਾਹੀਦੀ ਆ। 2012 ਦੇ ਵਿੱਚੋਂ ਉਹ ਫੈਡਰਲ ਪ੍ਰਿਜ਼ਨ ਦੇ ਵਿੱਚੋਂ ਉਹ ਬਾਹਰ ਨਿਕਲੀ ਸੀ। ਉਹ ਇੱਕ ਫਾਰਮਰ ਟੈਕਸ ਪੇਅਰ ਸੀਗੀ, ਟੈਕਸ ਲੋਕਾਂ ਨੇ ਭਰਦੇ ਸੀ ਤੇ ਉਹੀ ਉਸੇ ਦੇ ਵਿੱਚ ਹੀ ਜਿਹੜਾ ਟੈਕਸ ਫਰਾਡ ਦੇ ਵਿੱਚ ਇਸ ਨੂੰ ਦੋਸ਼ੀ ਪਾਇਆ ਗਿਆ ਸੀ। ਗਿਲਟੀ ਇਸ ਨੇ ਆਪਣੇ ਆਪ ਨੂੰ ਪਲੈਡ ਕੀਤਾ ਸੀਗਾ ਤੇ ਉਸ ਤੋਂ ਬਾਅਦ ਦੇ ਵਿੱਚ 2012 ਤੋਂ ਆਉਣ ਤੋਂ ਬਾਅਦ ਦੇ ਵਿੱਚ ਉਸ ਨੂੰ ਜਿਹੜੀ ਪ੍ਰੋਬੇਸ਼ਨ ਦੇ ਉੱਤੇ ਰੱਖਿਆ ਹੋਇਆ ਸੀ ਕੁਝ ਸਾਲਾਂ ਦੇ ਲਈ, ਤੇ ਇਹ 2016 ਦੀਆਂ ਇਲੈਕਸ਼ਨ ਉਸ ਪ੍ਰੋਬੇਸ਼ਨ ਦੇ ਦੌਰਾਨ ਆਈਆਂ ਤੇ ਬੈਲਟ ਜਿਹੜਾ ਪਾਉਣ ਦਾ ਇਸ ਦੇ ਲਈ ਇੱਕ ਹਿਸਾਬ ਨਾਲ ਗੈਰ ਕਾਨੂੰਨੀ ਸੀ। ਉਹ ਕਰਨ ਤੋਂ ਬਾਅਦ ਦੇ ਵਿੱਚ ਹੁਣ ਜਿਹੜੀ ਉਸ ਨੂੰ ਮੁੜ ਦੁਬਾਰਾ ਜਿਹੜੀ ਆ ਉਹ ਵਾਪਸ ਕਹਿ ਲਓ ਵੀ ਜੇਲ੍ਹ ਦੇ ਵਿੱਚ ਜਾਣਾ ਪਿਆ ਆ। ਸੋ ਕਾਫੀ ਹਰਜੋਤ ਸਿੰਘ ਜੀ ਇਹ ਰੌਲਾ ਪਿਆ ਆ, ਕਈ ਵਾਰੀ ਨਹੀਂ ਪਤਾ ਹੁੰਦਾ ਵੀ ਦੇਖੋ ਵੀ ਜਿਹੜਾ ਵੋਟ ਪਾ ਰਿਹਾ ਆ ਵੀ ਉਹ ਪ੍ਰੋਬੇਸ਼ਨ ਦੇ ਉੱਤੇ ਆ ਜਾਂ ਨਹੀਂ ਹੈਗਾ, ਤੇ ਉਹ ਵੋਟ ਜਿਹੜਾ ਕਿਸੇ ਦੇ ਕਹਿਣ ਦੇ ਉੱਤੇ ਤੇ ਪਾਤੀ, ਪਰ 5 ਸਾਲ ਜਿਹੜੇ ਉਸਦੇ ਹੁਣ ਬਰਬਾਦ ਹੋਣਗੇ। ਉੱਥੇ ਜਿਹੜੇ ਆ ਗੱਲ ਇਹ ਆ ਵੀ ਜਿਹੜਾ ਟੈਕਸਸ ਦੇ ਵਿੱਚ ਜਿਹੜੇ ਵੋਟਰ ID ਲਾ ਆ ਇੰਨੇ ਜ਼ਿਆਦਾ ਸਖਤ ਵੀ ਨਹੀਂ ਆ। ਕੋਈ ਵੀ ਜਦੋਂ ਜ਼ਿਆਦਾ ਜਾਂਦਾ ਆ ਕਈ ਵਾਰੀ ID ਉੱਥੇ ਨਹੀਂ ਵੀ ਚੈੱਕ ਕਰਦੇ, ਜਿਹੜੇ ਨਾਮ ਐਡਰੈਸ ਪੁੱਛ ਕੇ ਜਿਹੜਾ ਉਹ ਪਾਉਣ ਦਿੱਤੀ ਜਾਂਦੀ ਆ। ਸੋ ਉਸੇ ਤਰੀਕੇ ਨਾਲ ਸ਼ਾਇਦ ਉਹ ਵੋਟ ਉਸਨੇ ਪਾ ਦਿੱਤੀ ਤੇ ਇਦਾਂ ਵੀ ਜਿਹੜਾ ਹੋਇਆ ਆ। ਸੋ ਇਹ ਹਰਜੋਤ ਸਿੰਘ ਜੀ ਇਸ ਦੇ ਨਾਲ ਇੱਕ ਹੋਰ ਵੀ ਹੁਣ ਸਵਾਲ ਇੱਕ ਹਿਸਾਬ ਦੇ ਨਾਲ ਉੱਠਦਾ ਆ, ਹੋ ਸਕਦਾ ਵੀ ਕਿੰਨੇ ਕੁ ਜਾਣੇ ਹੋਰ ਇਸ ਤਰੀਕੇ ਦੇ ਨਾਲ ਜਿਹੜੇ ਉਹ ਵੋਟ ਪਾ ਜਾਂਦੇ ਹੋਣ, ਜਦੋਂ ਪਤਾ ਲੱਗਦਾ ਫਿਰ ਹੀ ਜਿਹੜਾ ਇਦਾਂ ਦੀਆਂ ਕੇਸ ਜਿਹੜੇ ਉਹ ਸਾਹਮਣੇ ਆਉਂਦੇ ਹੋਣ। ਕਿਤੇ ਨਾ ਕਿਤੇ ਜਿਹੜੇ ਵੋਟਰ ID ਲਾਜ਼ ਜਿਹੜੇ ਹੈਗੇ ਆ ਉਹ ਥੋੜੇ ਬਹੁਤੇ ਤਾਂ ਆਈ ਥਿੰਕ ID ਵਗੈਰਾ ਤਾਂ ਜਿਹੜੀ ਜ਼ਰੂਰ ਚੈੱਕ ਹੋਣੀ ਚਾਹੀਦੀ ਆ ਵੀ ਕੌਣ ਵੋਟ ਪਾਉਣ ਆਇਆ ਕੌਣ ਨਹੀਂ ਤਾਂ ਫਿਰ ਹਮੇਸ਼ਾ ਜਿਹੜੇ ਵੋਟਰ ਫਰਾਡ ਦੇ ਵੋਟਿੰਗ ਫਰਾਡ ਦੇ ਜਿਹੜੇ ਦੋਸ਼ ਇੱਕ ਦੂਜੇ ਦੇ ਉੱਤੇ ਪਾਰਟੀਆਂ ਲਾਉਂਦੀਆਂ ਰਹਿੰਦੀਆਂ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਟੈਸਲਾ ਆ, ਇੱਕ ਟਾਈਮ ਤੇ ਇਹ ਹੋ ਰਿਹਾ ਸੀ ਵੀ ਟੈਸਲਾ ਜਿਹੜੀ ਆ ਪੂਰੀ ਦੁਨੀਆ ਦੇ ਵਿੱਚ ਜਿਹੜੀ ਆਟੋ ਰੈਵੋਲੂਸ਼ਨ ਇੱਕ ਤਰ੍ਹਾਂ ਨਾਲ ਲਿਆ ਰਹੀ ਆ ਤੇ ਪੂਰੀ ਤਰ੍ਹਾਂ ਜਿਹੜੀ ਹਿਲਾ ਦੇਗੀ। ਸੋ ਕੀ ਹੋਇਆ ਵੀ ਹੁਣ ਟੈਸਲਾ ਦੇ ਜਿਹੜਾ ਮਾਡਲ S ਹੈਗਾ ਉਹਦੇ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਉਹਨਾਂ ਨੂੰ ਰੀਕਾਲ ਕੀਤਾ ਗਿਆ। 2 ਲੱਖ ਤੋਂ ਵੱਧ ਕਾਰਾਂ ਜਿਹੜੀਆਂ ਹੈਗੀਆਂ, ਕਿਉਂਕਿ ਕਹਿੰਦੇ ਉਹਨਾਂ ਦੇ ਵਿੱਚ ਪਤਾ ਨਹੀਂ ਕਿਹੜਾ ਕੋਈ ਵੋਲਟ ਜਿਹੜਾ ਆ ਉਹ ਢਿੱਲਾ ਸੀ। ਸੋ ਉਹਦੇ ਨਾਲ ਜਿਹੜੀ ਆ ਟੈਸਲਾ ਕਾਫੀ ਹਿੱਟ ਹੋਈ ਹੈਗੀ ਆ ਸਟਾਕ ਵਾਈਜ਼ ਵੀ। ਸਰੋਤਿਆਂ ਨੂੰ ਯਾਦ ਹੋਊਗਾ ਕੁਝ ਕੁ ਦਿਨ ਪਹਿਲਾਂ ਇਸ ਬੇ ਏਰੀਏ ਦੇ ਵਿੱਚ ਇੱਕ ਟੈਸਲਾ ਨੂੰ ਜਿਹੜੀ ਅੱਗ ਵੀ ਲੱਗ ਗਈ ਸੀ, ਉਹ ਜਿਹੜਾ ਕਾਫੀ ਨਿਊਜ਼ ਦੇ ਵਿੱਚ ਆਇਆ ਸੀ ਉਸ ਟਾਈਮ ਦੇ ਉੱਤੇ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ ਇਹ ਆਮ ਵੈਸੇ ਗੱਲ ਆ, ਮਿਲੀਅਨਸ ਆਫ ਨੰਬਰਸ ਦੇ ਵਿੱਚ ਜਿਹੜੀ ਗੱਡੀਆਂ ਆ ਉਹ ਰੀਕਾਲ ਜਿਹੜੀਆਂ ਹੁੰਦੀਆਂ ਰਹਿੰਦੀਆਂ ਆ। ਇਹ ਇਸ ਕੰਪਨੀ ਦੇ ਨਾਲ ਜਿਹੜਾ ਥੋੜਾ ਜ਼ਿਆਦਾ ਹਰਿਆਂ ਦਾ ਜਿਹੜਾ ਰੌਲਾ ਹੈ, ਕਿਉਂਕਿ ਇਕੱਲੀ ਇੱਕ ਕਾਫੀ ਵੱਡੀ ਜਿਹੜੀ ਕੰਪਨੀ ਉਹ ਬਣ ਕੇ ਜਿਹੜੀ ਨਿਕਲ ਰਹੀ ਆ। ਸੋ ਕਾਫੀ ਆ, ਤੁਸੀਂ ਜੇ ਦੇਖੋ ਤੇ ਕੋਈ ਕ੍ਰੈਸ਼ ਹੋਵੇ ਤਾਂ ਕਾਰ ਕ੍ਰੈਸ਼ ਕਹਿੰਦੇ ਆ, ਤੇ ਜਦੋਂ ਟੈਸਲਾ ਵਾਲਿਆਂ ਦਾ ਕ੍ਰੈਸ਼ ਹੁੰਦਾ ਤਾਂ ਫਿਰ ਟੈਸਲਾ ਕ੍ਰੈਸ਼ ਜਿਹੜਾ ਜੀ ਉਹ ਆਖਿਆ ਜਾਂਦਾ, ਉਦੋਂ ਕਾਰ ਇਸ ਨੂੰ ਨਾਮ ਜਿਹੜਾ ਨਹੀਂ ਵਰਤਿਆ ਜਾਂਦਾ। ਕਿਤੇ ਨਾ ਕਿਤੇ ਇੱਥੋਂ ਵੀ ਜਿਹੜੀ ਕਹਿ ਲਓ ਇੰਡਸਟਰੀ ਦੀ ਦੋਗਲੇਪਨ ਦਾ ਵੀ ਇਸ ਤੋਂ ਪਤਾ ਲੱਗਦਾ ਆ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰੀਏ, ਇੱਕ ਫਾਰਮਰ ਰਿਲੀਜੀਅਸ ਐਡਵਾਈਜ਼ਰ ਇਹ ਐਡਵਾਈਜ਼ ਕਰਦੇ ਹੁੰਦੇ ਸੀ ਪ੍ਰੈਜ਼ੀਡੈਂਟ ਜਾਰਜ W ਬੁਸ਼ ਨੂੰ। ਉਸ ਦੇ ਉੱਤੇ ਜਿਹੜੇ ਆ ਦੋਸ਼ ਲਾਏ ਗਏ ਆ ਵੀ ਇਸ ਨੇ $3.5 ਮਿਲੀਅਨ ਦਾ ਜਿਹੜਾ ਫਰਾਡ ਆ ਉਹ ਕੀਤਾ ਆ ਤੇ ਆਪਣੇ ਜਿਹੜੇ ਇਨਵੈਸਟਰਸ ਨੂੰ ਫਰਾਡ ਕੀਤਾ ਆ, ਤੇ ਇਸ ਦੇ ਉੱਤੇ ਕਥਿਤ ਦੋਸ਼ ਜਿਹੜੇ ਲੱਗੇ ਆ। ਤੇ ਇਸ ਦੋਸ਼ਾਂ ਦੇ ਚੱਲਦੇ ਹੋਏ ਜਿਹੜੇ ਪੈਸਟਰ ਕ੍ਰਿਬੀ ਜੌਨ ਕੈਡਵਲ ਆ ਉਹਨਾਂ ਨੂੰ ਇੰਡਾਈਟ ਜਿਹੜਾ ਆ ਉਹ ਕੀਤਾ ਗਿਆ ਆ, ਜਦ ਕਿ ਉਹਨਾਂ ਦੇ ਵਕੀਲ ਉਹਨਾਂ ਦਾ ਇਹ ਦਾਵਾ ਆ ਵੀ ਇਹ 100% ਝੂਠੀ ਜਿਹੜੀ ਆ ਉਹ ਖਬਰ ਆ।
ਉਹਨਾਂ ਨੇ ਕਿਸੇ ਤਰੀਕੇ ਦੇ ਨਾਲ ਕਿਸੇ ਵੀ ਇਨਵੈਸਟਰ ਨੂੰ ਜਿਹੜਾ ਡੀਫਰਾਡ ਨਹੀਂ ਕੀਤਾ, ਉਹਨਾਂ ਦੇ ਨਾਲ ਜਿਹੜਾ ਆ ਝਾਂਸਾ ਦੇ ਕੇ ਕਹਿ ਲਓ ਵੀ ਪੈਸੇ ਨਹੀਂ ਹੜੱਪੇ। ਸੋ ਇਹ ਦੇਖਣ ਵਾਲੀ ਗੱਲ ਰਹੇਗੀ। ਇਹ ਖਾਸ ਕਰਕੇ ਸਿਗਨੀਫੀਕੈਂਟ ਜਦੋਂ ਇਦਾਂ ਹੋ ਜਾਂਦੀ ਆ ਵੀ ਕਿਤੇ ਨਾ ਕਿਤੇ ਜਦੋਂ ਰਾਸ਼ਟਰਪਤੀ ਦੇ ਜਿਹੜੇ ਰਿਲੀਜੀਅਸ ਐਡਵਾਈਜ਼ਰ ਜਿਹੜੇ ਆ ਉਹ ਰਹੇ ਨੇ। ਜੀ ਬਿਲਕੁਲ। ਜਿਹੜਾ ਸਾਡਾ ਸਮਾਂ ਹੈ ਉਹ ਵੀ ਸਮਾਪਤ ਹੋਣ ਵਾਲਾ, ਤੇ ਜਾਂਦੇ ਜਾਂਦੇ ਦੋ ਹੋਰ ਇੰਪੋਰਟੈਂਟ ਖਬਰਾਂ ਸਾਂਝੀਆਂ ਕਰੀਏ। ਕੈਲੀਫੋਰਨੀਆ ਦੇ ਰਹਿ ਚੁੱਕੇ ਗਵਰਨਰ ਆਰਨੋਲਡ ਸ਼ਵਾਰਜ਼ਨੈਗਰ ਜਿਹੜੇ ਆ, ਉਹਨਾਂ ਨੂੰ ਜਿਹੜੀ ਆ ਕਹਿੰਦੇ ਵੀ ਇੱਕ ਐਮਰਜੈਂਸੀ ਉਹਨਾਂ ਦੀ ਓਪਨ ਹਾਰਟ ਸਰਜਰੀ ਹੋਈ ਆ ਹੁਣੇ ਤੇ 70 ਸਾਲਾਂ ਦੇ ਜਿਨ੍ਹਾਂ ਨੂੰ ਟਰਮੀਨੇਟਰ ਐਕਟਰ ਵੀ ਜਾਣਿਆ ਜਾਂਦਾ ਆ, ਉਹਨਾਂ ਦੀ ਓਪਨ ਹਾਰਟ ਸਰਜਰੀ ਹੋਈ ਹੈਗੀ ਆ। ਉਹ ਸਾਰੇ ਆਪਣੇ ਸਰੋਤੇ ਉਹਨਾਂ ਨੂੰ ਪਤਾ ਹੀ ਆ ਵੀ ਪਹਿਲਾਂ ਉਹ ਮਿਸਟਰ ਓਲੰਪੀਆ ਵੀ ਹੈਗੇ ਆ, ਮਿਸਟਰ ਯੂਨੀਵਰਸ ਵੀ ਰਹੇ ਆ, ਕਾਫੀ ਲੰਮਾ ਸਮਾਂ ਕੈਲੀਫੋਰਨੀਆ ਦੇ ਗਵਰਨਰ ਵੀ ਰਹੇ ਹੈਗੇ ਆ। ਤੇ ਉਹਨਾਂ ਨੇ ਆਪਣੇ ਉਸ ਟਾਈਮ ਦੇ ਵਿੱਚ ਜਦੋਂ ਯੰਗ ਸੀਗੇ, ਜਦੋਂ ਉਹ ਸਪੋਰਟਸ ਵਿੱਚ ਸੀਗੇ, ਆਪਣੇ ਸਟੀਰੋਇਡ ਯੂਜ਼ ਕਰਨ ਦੀ ਗੱਲ ਵੀ ਕਹੀ ਸੀਗੀ। ਜੀ ਤੇ ਅਗਲੀ ਖਬਰ ਵੱਲ ਚੱਲੀਏ ਰਾਜਕਨਵੀਰ ਸਿੰਘ ਜੀ, ਜਿਹੜੀ ਇੱਕ ਸਿੱਖਾਂ ਦੇ ਲਈ ਵਧੀਆ ਖਬਰ ਆ ਰਹੀ ਹੈ। ਕੈਨੇਡਾ ਦੇ ਵਿੱਚ ਅਲਬਰਟਾ ਜਿਹੜੀ ਸਟੇਟ ਹੈਗੀ ਆ, ਉਹਨਾਂ ਨੇ ਹੁਣ ਸਿੱਖਾਂ ਨੂੰ ਜਿਹੜੇ ਅਲਾਓ ਕਰ ਦਿੱਤਾ ਵੀ ਤੁਸੀਂ ਜਿਹੜਾ ਜੇ ਮੋਟਰਸਾਈਕਲ ਚਲਾਣਾ ਤੇ ਤੁਹਾਨੂੰ ਹੈਲਮਟ ਦੀ ਜ਼ਰੂਰਤ ਨਹੀਂ, ਤੁਸੀਂ ਦਸਤਾਰ ਸਜਾ ਕੇ ਜਿਹੜਾ ਆ ਮੋਟਰਸਾਈਕਲ ਚਲਾ ਸਕਦੇ ਹੈਗੇ ਆ। ਇਸ ਤੋਂ ਪਹਿਲਾਂ ਆਲਰੇਡੀ ਕੈਨੇਡਾ ਦੇ ਵਿੱਚ 2 ਸਟੇਟਸ ਬ੍ਰਿਟਿਸ਼ ਕੋਲੰਬੀਆ ਤੇ ਮੈਨੀਟੋਬਾ ਨੇ ਆਲਰੇਡੀ ਐਗਜ਼ੈਂਪਸ਼ਨ ਦਿੱਤੀ ਹੋਈ ਹੈਗੀ ਆ। ਜਿਹੜੀ ਓਨਟਾਰੀਓ ਸਟੇਟ ਹੈਗੀ ਆ, ਉੱਥੇ ਕਾਫੀ ਲੰਮੇ ਸਮੇਂ ਤੋਂ ਜਿਹੜੇ ਸਿੱਖ ਆ ਉਹ ਇਹ ਫਾਈਟ ਕਰ ਰਹੇ ਹੈਗੇ ਆ ਵੀ ਉੱਥੇ ਉਹਨਾਂ ਨੂੰ ਅਲਾਓ ਕੀਤਾ ਜਾਵੇ, ਜੀ ਐਗਜ਼ੈਂਪਸ਼ਨ ਮਿਲੇ ਜਿਹੜੀ ਹੈਲਮਟ ਦੀ। ਉੱਥੇ ਦੀ ਜਿਹੜੀ ਪ੍ਰੀਮੀਅਰ ਕੈਥਲੀਨ ਵਿਨ ਹੈਗੀ ਆ, ਉਸ ਨੇ 2014 'ਚ ਲੈਟਰ ਲਿਖਿਆ ਸੀ ਵੀ ਨਹੀਂ ਇਹ ਸੇਫਟੀ ਇਸ਼ੂ ਹੈ, ਇਸ ਕਰਕੇ ਮੈਂ ਅਲਾਓ ਨਹੀਂ ਕਰ ਸਕਦੀ। ਪਰ ਹੁਣ ਦੀ ਡੇਟ ਤੱਕ ਜਿਹੜੀਆਂ 3 ਸਟੇਟਸ ਹੈਗੀਆਂ ਕੈਨੇਡਾ ਦੀਆਂ, ਉਹਨਾਂ ਨੇ ਅਲਾਓ ਕਰ ਦਿੱਤਾ ਹੈਗਾ ਸਿੱਖਾਂ ਨੂੰ ਮੋਟਰਸਾਈਕਲ ਜਿਹੜਾ ਚਲਾਉਣ ਦੇ ਲਈ ਬਿਨਾਂ ਹੈਲਮਟ ਤੋਂ, ਪੱਗ ਬੰਨ ਕੇ। ਪਰ ਪੱਗ ਬੰਨਣੀ ਜਿਹੜੀ ਉਹ ਜ਼ਰੂਰੀ ਹੈ, ਉਸ ਤੋਂ ਇਹ ਨਹੀਂ ਆ ਵੀ ਤੁਸੀਂ ਉਸ ਤੋਂ ਬਗੈਰ ਜਿਹੜਾ ਜੀ ਚਲਾਓ, ਆਈਦਰ ਪੱਗ ਸਿਰ ਤੇ ਹੋਵੇ ਤੇ ਜਾਂ ਫਿਰ ਹੈਲਮਟ, ਜਿਹੜਾ ਇਹ ਚੀਜ਼ ਜਿਹੜੀ ਉਹਨਾਂ ਨੇ ਆਖੀ ਆ। ਵੈਸੇ ਅਮਰੀਕਾ ਦੇ ਵਿੱਚ ਵੀ ਇਦਾਂ ਦੇ ਜਿਹੜੇ ਕੇਸ ਦੀ ਜਿਹੜੀ ਸੁਣਵਾਈ ਆਲਰੇਡੀ ਚੱਲ ਰਹੀ ਆ ਆਲਰੇਡੀ, ਪਰ ਕਈ ਸਟੇਟਾਂ ਅਜਿਹੀਆਂ ਆ ਜਿੱਥੇ ਆਲਰੇਡੀ ਹੈਲਮਟ ਤੋਂ ਹੀ ਜਿਹੜੀ ਉਹ ਛੋਟ ਹੈਗੀ ਆ। ਸੋ ਉੱਥੇ ਤਾਂ ਬੰਦਾ ਚਾਹੇ ਨੰਗੇ ਸਿਰ ਚਲਾਵੇ ਤੇ ਚਾਹੇ ਜਿਹੜਾ ਉਹ ਪੱਗ ਬੰਨ, ਕਿਉਂਕਿ ਦੇਖੇ ਜਾਂਦੇ ਨੇ ਉੱਥੇ, ਪਰ ਸੇਫਟੀ ਹੁੰਦੀ ਆ। ਸੋ ਜ਼ਰੂਰ ਕੋਈ ਨਾ ਕੋਈ ਚੀਜ਼ ਜਿਹੜੀ ਆ ਸਿਰ ਦੇ ਉੱਤੇ ਹੋਣੀ ਜਿਹੜੀ ਉਹ ਜ਼ਰੂਰੀ ਹੈਗੀ ਆ। ਤੇ ਹਰਜੋਤ ਸਿੰਘ ਜੀ, ਸਮਾਂ ਜਿਹੜਾ ਆਪਣਾ ਸਮਾਪਤੀ ਦੇ ਵੱਲ, ਜਾਂਦੇ ਜਾਂਦੇ ਖਬਰ ਜੇ ਦੱਸ ਜਾਈਏ, ਜਿਹੜੇ ਵੈਟੀਕਨ ਦੇ ਜਿਹੜੇ ਇਸ ਟਾਈਮ ਪੋਪ ਫਰਾਂਸਿਸ ਨੇ, ਉਹਨਾਂ ਨੇ ਅੱਜ ਇੱਕ ਐਸਾ ਬਿਆਨ ਦਿੱਤਾ ਜਿਸ ਦੇ ਕਰਕੇ ਪੂਰੀ ਕ੍ਰਿਸਚੀਅਨ ਕਮਿਊਨਿਟੀ ਦੇ ਵਿੱਚ ਹਫੜਾ ਦਫੜੀ ਜਿਹੜੀ ਮਚ ਗਈ। ਕਹਿੰਦੇ ਹੈਲ, ਨਰਕ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈਗੀ, ਕਹਿੰਦੇ ਉਹਦੀ ਕੋਈ ਐਗਜ਼ਿਸਟੈਂਸ ਨਹੀਂ ਹੈਗੀ। ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਆ, ਬਹੁਤ ਸਾਰੇ ਧਰਮਾਂ ਦੇ ਵਿੱਚ ਇਸੇ ਹੀ ਆਧਾਰ ਦੇ ਉੱਤੇ ਜਿਹੜੀਆਂ ਆ ਉਹ ਹੈਗੀਆਂ ਨੇ ਵੀ ਤੁਸੀਂ ਆਹ ਨਾ ਕਰੋ, ਤੁਸੀਂ ਉਹ ਨਾ ਕਰੋ, ਤੁਹਾਨੂੰ ਨਰਕ ਦੇ ਵਿੱਚ ਜਾਣਾ ਪਊਗਾ, ਉੱਥੇ ਇਦਾਂ ਹੁੰਦਾ ਆ, ਉੱਥੇ ਉਦਾਂ ਹੁੰਦਾ ਆ। ਅੱਜ ਜਦ ਜਿਹੜੇ ਪੋਪ ਨੇ ਫਰਾਂਸਿਸ, ਉਹਨਾਂ ਨੇ ਜਦ ਇਦਾਂ ਦੇ ਕਿਹਾ, ਡਿਨਾਈ ਕੀਤਾ ਉਹਨਾਂ ਨੇ ਐਗਜ਼ਿਸਟੈਂਸ ਆਫ ਹੈਲ, ਤਾਂ ਉਹਦੇ ਕਰਕੇ ਪੂਰੇ ਵੈਟੀਕਨ ਦੇ ਵਿੱਚ ਤੇ ਪੂਰੀ ਕ੍ਰਿਸਚੀਅਨ ਕਮਿਊਨਿਟੀ ਦੇ ਵਿੱਚ ਹਫੜਾ ਦਫੜੀ ਜਿਹੜੀ ਆ ਉਹ ਮਚ ਗਈ ਆ। ਬਹੁਤ ਸਾਰੇ ਜਿਹੜੇ ਕੰਜ਼ਰਵੇਟਿਵ ਕ੍ਰਿਸਚੀਅਨਸ ਆ, ਉਹ ਆਲਰੇਡੀ ਪੋਪ ਫਰਾਂਸਿਸ ਨੂੰ ਬਹੁਤਾ ਲਾਈਕ ਨਹੀਂ ਕਰਦੇ, ਕਿਉਂਕਿ ਉਹਨਾਂ ਦੀ ਵਿਚਾਰਧਾਰਾ ਕਾਫੀ ਜ਼ਿਆਦਾ ਜਿਹੜੀ ਲਿਬਰਲ ਉਹਦੇ ਮੁਤਾਬਕ ਜਿਹੜੀ ਆਉਂਦੀ ਹੈ। ਖਾਸ ਕਰਕੇ ਉਦੋਂ ਬਹੁਤ ਵਿਵਾਦ ਹੋਇਆ ਸੀ ਜਦੋਂ ਇੱਕ ਮੁਸਲਿਮ ਕੁੜੀ ਦੇ ਜਦੋਂ ਉਹਨਾਂ ਨੇ ਪੈਰ ਜਿਹੜੇ ਆ ਉਹ ਧੋਤੇ ਸੀਗੇ, ਤੇ ਹੋਰ ਵੀ ਕਈ ਜਿਹੜੇ ਬਿਮਾਰ ਬੱਚਿਆਂ ਦੇ ਨਾਲ ਜਦੋਂ ਕੋਈ ਇਦਾਂ ਜਿਹੜਾ ਉਹ ਮਿਲਦੇ ਨੇ ਜਾਂ ਹੋਰ ਉਹ ਗੱਲਾਂ ਕਰਦੇ ਨੇ, ਕਹਿੰਦੇ ਜਦੋਂ ਉਹਨਾਂ ਨੇ ਇਹ ਵੀ ਬਿਆਨ ਦਿੱਤਾ ਸੀ ਵੀ ਇਹਦੇ ਨਾਲੋਂ ਤਾਂ ਚੰਗੇ ਏਥਿਸਟ ਨੂੰ ਵੈਲਕਮ ਨੇ ਹੈਵਨ ਦੇ ਵਿੱਚ ਰਾਦਰ ਦੈਨ ਬੈਡ ਕ੍ਰਿਸਚੀਅਨਸ। ਸੋ ਇਦਾਂ ਦੀਆਂ ਜਦੋਂ ਖਬਰਾਂ ਆਈਆਂ ਤਾਂ ਕਾਫੀ ਜਿਹੜਾ ਵਿਵਾਦ ਜਿਹੜਾ ਹੋਇਆ ਸੀਗਾ। ਪਰ ਆਹ ਇੱਕ ਜਿਹੜਾ ਇਹਨਾਂ ਨੇ ਹੁਣ ਨਵਾਂ ਕਹਿ ਲਓ ਵੀ ਬਿਆਨ ਦਿੱਤਾ ਹੈ, ਇਸ ਦੇ ਕਰਕੇ ਕਾਫੀ ਜ਼ਿਆਦਾ ਹਫੜਾ ਦਫੜੀ ਜਿਹੜੀ ਆ ਹੁਣ ਮਚੀ ਹੋਈ ਆ। ਸੋ ਬਿਲਕੁਲ ਰਾਜਕਨਵੀਰ ਸਿੰਘ, ਸਾਡਾ ਸਮਾਂ ਸਮਾਪਤ ਹੁੰਦਾ ਤੇ ਕੱਲ ਨੂੰ ਸਪੈਸ਼ਲ ਪ੍ਰੋਗਰਾਮ ਜਿਹੜਾ ਸਨਿਚਰਵਾਰ ਸਵੇਰ ਦਾ ਹੈਗਾ ਟਰੱਕਿੰਗ ਦਾ, ਤੇ ਨਾਲ ਆਪਾਂ ਇਮੀਗ੍ਰੇਸ਼ਨ ਨਾਲ ਰਿਲੇਟਡ ਵੀ ਕੁਝ ਕੁ ਖਬਰਾਂ ਸਾਂਝੀਆਂ ਕਰਨੀਆਂ, ਤੇ ਕੱਲ ਸਵੇਰ ਨੂੰ ਆਪਾਂ ਫਿਰ ਤੁਹਾਨੂੰ ਮਿਲਦੇ ਹਾਂ ਜੀ। ਬਿਲਕੁਲ, ਤੇ ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ, ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਨੇਹੀ ਜੀ। ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।